ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਿੱਧੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 19 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਟਾਰਲਾਈਟ ਟਰੱਕ ਐਂਡ ਟਾਇਰਸ ਵਾਲੇ, ਜਿਹੜੇ ਕਿ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਅਤੇ ਟ੍ਰੇਲਰਸ ਦੇ ਨਵੇਂ ਪੁਰਾਣੇ ਟਾਇਰਸ ਬਹੁਤ ਹੀ ਵਾਜਿਬ ਕੀਮਤਾਂ 'ਤੇ ਹੋਲਸੇਲ ਪ੍ਰਾਈਸਿਸ ਦੇ ਉੱਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਇਹਨਾਂ ਦਾ ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼, ਕੈਲੀਫੋਰਨੀਆ। ਫ਼ੋਨ ਨੰਬਰ 2092559535। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ ਨੰਬਰ 5599052575। ਨਾਲ ਹੀ ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਨਾ 4159090503 4159090503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਜਿਹੜੇ ਜੱਜ ਡੈਰਿਕ ਚੌਵਿਨ ਜਿਹੜਾ ਪੁਲਿਸ ਆਫਿਸਰ ਆ, ਉਸ ਦੇ ਟਰਾਇਲ ਨੂੰ ਜਿਹੜੇ ਦੇਖ ਰਹੇ ਹੈਗੇ ਆ, ਜਿਨ੍ਹਾਂ ਦੇ ਅੰਡਰ ਇਹ ਜਿਹੜਾ ਟਰਾਇਲ ਚੱਲ ਰਿਹਾ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕਾਂਗਰਸ ਵੂਮਨ ਮੈਕਸੀਨ ਵਾਟਰਸ ਨੇ ਆਪਣੇ ਕਮੈਂਟ ਦਿੱਤੇ ਆ, ਉਹਦੇ ਬਾਅਦ ਇਸ ਵਰਡਿਕਟ ਦੀ ਅਪੀਲ ਹੋ ਸਕਦੀ ਹੈਗੀ ਆ। ਕਹਿੰਦੇ ਪਈ ਸਾਰਿਆਂ ਨੂੰ ਪਤਾ ਵੀ ਇਹ ਜਿਹੜੀ ਕਾਂਗਰਸ ਵੂਮਨ ਹੈਗੀ ਆ ਨਾ, ਇਹ ਵੀ ਬੋਲਦੀ ਬਹੁਤ ਆ ਹਰ ਇਸ਼ੂ ਦੇ ਉੱਤੇ, ਕੁਛ ਨਾ ਕੁਛ ਉੱਦਾਂ ਦੇ ਕਮੈਂਟ ਕਰਦੀ ਰਹਿੰਦੀ ਆ। ਇਸ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਮੈਂਟ ਕੀਤਾ ਸੀ ਵੀ ਜੇ ਜਿਹੜਾ ਪੁਲਿਸ ਆਫਿਸਰ ਚੌਵਿਨ ਆ ਉਹਨੂੰ ਮਾਫੀ ਮਿਲ ਜਾਂਦੀ ਆ, ਉਹਨੂੰ ਸਜ਼ਾ ਨਹੀਂ ਹੁੰਦੀ ਜਾਰਜ ਫਲਾਇਡ ਦੀ ਕਿਲਿੰਗ ਦੇ ਵਿੱਚ, ਤੇ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਰਹਿਣਾ ਚਾਹੀਦਾ ਆ ਤੇ ਹੋਰ ਜਿਹੜਾ ਆ ਕਨਫਰੰਟੇਸ਼ਨਲ ਹੋਣਾ ਚਾਹੀਦਾ ਹੈਗਾ। ਸੋ ਇਸ ਬਿਆਨ ਤੋਂ ਬਾਅਦ ਰਿਪਬਲਿਕਨਸ ਨੇ ਵੀ ਕਾਫੀ ਜਿਹੜਾ ਰੌਲਾ ਪਾਇਆ ਸੀ ਵੀ ਇਹ ਦੇਖੋ ਇਹ ਵਾਇਲੈਂਸ ਨੂੰ ਇਨਕਰੀਜ਼ ਕਰ ਰਹੀ ਆ। ਤੇ ਮੈਕਸੀਨ ਵਾਟਰਸ ਜਿਹੜੀ ਆ ਮਿਨੀਐਪੋਲਿਸ ਵੀ ਗਈ ਹੈਗੀ ਆ, ਤੇ ਅੱਜ ਜੱਜ ਨੇ ਜਿਹੜਾ ਇਹ ਉਹਦੇ ਸੰਬੰਧ ਦੇ ਵਿੱਚ ਜਿਹੜਾ ਜੱਜ ਪੀਟਰ ਕਾਹਲ ਆ, ਉਹਨਾਂ ਨੇ ਡਿਫੈਂਸ ਅਟਾਰਨੀ ਜਿਹੜੇ ਐਰਿਕ ਨੈਲਸਨ ਆ, ਉਹਨਾਂ ਨੂੰ ਇਹਦੇ ਸੰਬੰਧ ਦੇ ਵਿੱਚ ਇਹ ਕਿਹਾ ਹੈਗਾ ਆ। ਸੋ ਜੇ ਹੁਣ ਐਕਵਿਟ ਵੀ ਹੋ ਜਾਂਦੇ ਆ ਅਗਲੇ, ਉਹ ਜਾ ਕੇ ਫਿਰ ਉੱਪਰ ਕੋਰਟ ਦੇ ਵਿੱਚ ਅਪੀਲ ਕਰਨਗੇ। ਕਹਿੰਦੇ ਕਿ ਜਦ ਕਿ ਫਿਰ ਸਾਰੇ ਦਾ ਸਾਰਾ ਟਰਾਇਲ ਜਿਹੜਾ ਹੈ ਦੁਬਾਰਾ ਕੀ ਫਿਰ ਚੱਲੂਗਾ। ਜੀ ਬਿਲਕੁਲ। ਅਤੇ ਓਵਰਆਲ ਇਸ ਟਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਉੱਥੇ ਹਾਲਾਤ ਕਾਫੀ ਜ਼ਿਆਦਾ ਜਿਹੜੇ ਨਾਜ਼ੁਕ ਆ ਉਹ ਬਣਦੇ ਜਾ ਰਹੇ ਆ। ਲੋਕਾਂ ਦਾ ਜਮਾਵੜਾ ਜਿਹੜਾ ਆ ਉੱਥੇ ਇਕੱਠਾ ਹੋ ਰਿਹਾ ਹੈਗਾ ਆ। ਉੱਥੋਂ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਵੀ ਸਾਰਿਆਂ ਨੂੰ ਜਿਹੜਾ ਆ ਕਾਬੂ 'ਚ ਰਹਿਣ ਦੇ ਲਈ ਆਖਿਆ ਆ, ਅਤੇ ਉਹ ਆਪਣੇ ਵੱਲੋਂ ਜਿਹੜੇ ਪ੍ਰਬੰਧ ਆ ਉਹ ਕਰ ਰਹੇ ਹੈਗੇ ਨੇ। ਸੋ ਕੀ ਇਸ ਟਰਾਇਲ ਦਾ ਫੈਸਲਾ ਆਉਂਦਾ ਆ, ਜਿਊਰੀ ਕੀ ਡਿਸਾਈਡ ਕਰਦੀ ਆ, ਇਸ ਦੇ ਡੈਲੀਬਰੇਸ਼ਨਸ ਜਿਹੜੀਆਂ ਕਹਿੰਦੇ ਜਿਊਰੀ ਆਪਸ ਦੇ ਵਿੱਚ ਹੁਣ ਜਿਹੜਾ ਉਹ ਕਰਨਗੇ, ਫੈਸਲਾ ਲੈਣਗੇ। ਫਿਰ ਉਹ ਫੈਸਲਾ ਲਿਖ ਕੇ ਜੱਜ ਨੂੰ ਫੜਾਇਆ ਜਾਊਗਾ ਅਤੇ ਫਿਰ ਜੱਜ ਜਿਹੜਾ ਆ ਉਸ ਟਰਾਇਲ ਦਾ ਫੈਸਲਾ ਜਿਊਰੀਜ਼ ਦੀ ਜਿਹੜੀ ਵੀ ਪਾਸੇ ਬਹੁਮਤ ਹੋਊਗੀ ਉਸ ਦੇ ਬਾਰੇ ਆ ਉਹ ਦੱਸਣਗੇ, ਅਤੇ ਫਿਰ ਉਸ ਦੇ ਸੰਬੰਧ ਬਾਅਦ ਦੇ ਵਿੱਚ ਹੀ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ। ਉਧਰ ਇਲੀਨਾਇਸ ਦੇ ਵਿੱਚ ਗਵਰਨਰ ਜਿਹੜੇ ਆ ਪ੍ਰਿਟਜ਼ਬਰਗ ਜਿਹੜੇ ਆ, ਉਹਨਾਂ ਨੇ ਇਲੀਨਾਇਸ ਦੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਆਲਰੇਡੀ ਕਹਿੰਦੇ ਆ ਐਕਟੀਵੇਟ ਕੱਲ੍ਹ ਲਈ ਕਰ ਦਿੱਤਾ ਹੈਗਾ ਆ। ਆਰਮੀ ਨੇ ਕਹਿੰਦੇ ਆ DC
ਡੀਸੀ ਦੀ ਇਹ ਜਿਹੜੀ ਰਿਕੁਐਸਟ ਆ ਨੈਸ਼ਨਲ ਗਾਰਡ ਦੇ ਲਈ ਉਸ ਨੂੰ ਵੀ ਮਨਜ਼ੂਰੀ ਉਹ ਦੇ ਦਿੱਤੀ ਹੈ ਡੈਰਿਕ ਚੌਵਨ ਦੇ ਟਰਾਇਲ ਦੇ ਜਿਹੜੇ ਆ ਫੈਸਲੇ ਆ ਉਸ ਨੂੰ ਲੈ ਕੇ। ਸੋ ਇਸ ਟਾਈਮ ਕਾਫੀ ਸੰਵੇਦਨਸ਼ੀਲ ਮਾਹੌਲ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ। ਸੋ ਲੈਟਸ ਸੀ ਕੀ ਫੈਸਲਾ ਆਉਂਦਾ ਆ, ਕੀ ਜਿਹੜੇ ਆ ਜਿਊਰੀ ਆ ਉਹ ਇਹ ਸਾਰੀਆਂ ਦੀਆਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਫੈਸਲਾ ਸੁਣਾਉਂਦੇ ਆ। ਜਿਹੜੇ ਪ੍ਰੋਸੀਕਿਊਟਰ ਸੀ ਉਹ ਜਾਂਦੇ ਜਾਂਦੇ ਜਿਊਰੀ ਨੂੰ ਇਹ ਕਹਿ ਰਹੇ ਸੀਗੇ ਵੀ ਤੁਸੀਂ ਜੋ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈਗਾ ਆ ਉਸ ਨੂੰ ਦੇਖ ਕੇ ਹੀ ਜਿਹੜਾ ਉਹ ਫੈਸਲਾ ਆ ਉਹ ਤੁਸੀਂ ਸੁਣਾਓ। ਉੱਧਰ ਜਿਹੜੇ ਡਿਫੈਂਸ ਅਟਰਨੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਮੈਕਸੀਨ ਵਾਟਰਸ ਦੇ ਇਹ ਕਮੈਂਟ ਆ ਇਸ ਦੇ ਨਾਲ ਮਿਸ ਟਰਾਇਲ ਜਿਹੜਾ ਆ ਉਹ ਹੋਣਾ ਚਾਹੀਦਾ ਆ, ਜਿਸ ਇਹ ਮੋਸ਼ਨ ਨੂੰ ਜੱਜ ਨੇ ਜਿਹੜਾ ਆ ਉਹ ਡਿਨਾਈ ਕਰ ਦਿੱਤਾ ਸੀਗਾ। ਸੋ ਕਾਫੀ ਜਿਹੜਾ ਇਸ ਟਾਈਮ ਮਾਹੌਲ ਕਹਿ ਲਓ ਵੀ ਟੈਂਸ਼ਨ ਵਾਲਾ ਜਿਹੜਾ ਉੱਥੇ ਬਣਿਆ ਪਿਆ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਸੈਨੇਟ ਆ ਉਹ ਬੁੱਧਵਾਰ ਨੂੰ ਜਿਹੜਾ ਬਿੱਲ ਆ ਉਹਦੇ ਉੱਤੇ ਵੋਟ ਪਾਉਣ ਜਾ ਰਹੀ ਹੈਗੀ ਆ। ਸੋ ਇਸ ਬਿੱਲ ਦੇ ਮੁਤਾਬਕ ਜਿਹੜੇ ਏਸ਼ੀਅਨ ਅਮਰੀਕਨਸ ਦੇ ਉੱਤੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਵਾਇਲੈਂਸ ਹੋ ਰਹੀ ਹੈਗੀ ਆ, ਹੇਟ ਕ੍ਰਾਈਮ ਬਹੁਤ ਵਧਿਆ ਆ, ਉਹਨੂੰ ਲੈ ਕੇ ਇਹ ਜਿਹੜਾ ਬਿੱਲ ਹੈਗਾ ਆ। ਇਹ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਜਿਹੜੇ ਆ ਉਹਨਾਂ ਨੇ ਇਹਦੇ ਬਾਰੇ ਦੱਸਿਆ ਆ। ਇਹ ਜਿਹੜਾ ਲੈਜਿਸਲੇਸ਼ਨ ਆ ਇਹ ਸੈਨੇਟਰ ਮੈਜ਼ੀ ਹੀਰੋਨ ਤੇ ਰਿਪਰੈਜ਼ੈਂਟੇਟਿਵ ਗ੍ਰੇਸ ਮੈਂਗ ਦੋਨਾਂ ਨੇ ਇਹ ਜਿਹੜੇ ਲੈ ਕੇ ਆਏ ਹੈਗੇ ਆ। ਕਹਿੰਦੇ ਪਈ ਏਸ਼ੀਅਨ ਅਮਰੀਕਨ ਦੇ ਅਗੇਂਸਟ ਜਿਹੜੀ ਵਾਇਲੈਂਸ ਆ ਉਹ ਪਿਛਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਵਧੀ ਆ, ਖਾਸ ਕਰਕੇ ਕਰੋਨਾ ਵਾਇਰਸ ਨੂੰ ਲੈ ਕੇ। ਸੋ ਇਸ ਬਿੱਲ ਦੇ ਮੁਤਾਬਕ ਜਿਹੜੇ ਲੋਕਲ ਪੁਲਿਸ ਵਾਲੇ ਹੋਊਗੇ ਉਹਨਾਂ ਦੇ ਕੋਲ ਹੋਰ ਪਾਵਰਸ ਜਿਹੜੀਆਂ ਦਿੱਤੀਆਂ ਜਾਣਗੀਆਂ। ਜੀ ਅੱਜ ਰਾਸ਼ਟਰਪਤੀ ਬਾਈਡਨ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਆਖਿਆ ਆ, ਕਹਿੰਦੇ ਆ ਵੀ ਉਹ ਜਿਹੜਾ $2 ਟ੍ਰਿਲੀਅਨ ਦਾ ਜੌਬਸ ਅਤੇ ਇਨਫਰਾਸਟਰਕਚਰ ਪੈਕੇਜ ਹੈਗਾ ਆ ਜਿਸ ਨੂੰ ਅਮਰੀਕਨ ਜੌਬਸ ਪਲਾਨ ਕਰਕੇ ਪ੍ਰਚਾਰ ਰਹੇ ਆ ਉਸ ਦੇ ਉੱਤੇ ਉਹ ਕੰਪਰੋਮਾਈਜ਼ ਕਰਨ ਨੂੰ ਪ੍ਰੀਪੇਅਰਡ ਨੇ। ਇਹ ਦੂਜੀ ਤੀਜੀ ਵਾਰੀ ਹੈਗਾ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਗੱਲ ਆਖੀ ਆ। ਇੱਥੋਂ ਇਹ ਲੱਗ ਰਿਹਾ ਵੀ ਉਹਨਾਂ ਨੂੰ ਆਇਲ ਦੇ ਦੂਜੇ ਪਾਸੋਂ ਖਾਸ ਕਰਕੇ GOP ਦੇ ਵੱਲੋਂ ਇਹਨਾਂ ਨੂੰ ਕੋਈ ਬਹੁਤਾ ਸਮਰਥਨ ਜਿਹੜਾ ਉਹ ਪ੍ਰਾਪਤ ਨਹੀਂ ਹੋ ਰਿਹਾ, ਜਿਹੜੇ ਲਗਾਤਾਰ TV ਸ਼ੋਜ਼ ਦੇ ਉੱਤੇ ਵੀ ਅਤੇ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪ੍ਰਚਾਰ ਕਰ ਰਹੇ ਆ ਉਸ ਦੇ ਬਾਵਜੂਦ ਵੀ। ਸੋ ਕਹਿੰਦੇ ਵੀ ਅੱਜ ਬਾਈਪਾਰਟੀਜ਼ਨ ਗਰੁੱਪ ਉਹਨਾਂ ਦੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਸੀ ਅਤੇ ਜਿਸ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਵੀ ਉਹ ਦੁਬਾਰਾ ਉਹਨਾਂ ਨੇ ਇਸ ਚੀਜ਼ ਨੂੰ ਦੁਹਰਾਇਆ ਆ ਵੀ ਉਹ ਕੰਪਰੋਮਾਈਜ਼ ਕਰਨ ਦੇ ਲਈ ਤਿਆਰ ਨੇ। ਸੋ ਦੇਖਦੇ ਹਾਂ ਕੀ ਹੁੰਦਾ ਆ, ਕੀ ਇਸ ਦੇ ਵਿੱਚ ਐਡੀਸ਼ਨ, ਕੀ ਇਸ ਦੇ ਵਿੱਚ ਸਬਟਰੈਕਸ਼ਨ ਜਿਹੜੀ ਹੁੰਦੀ, ਕੀ ਵੱਧਦਾ ਆ ਕੀ ਘਟਦਾ ਆ। GOP ਦੇ ਕਈ ਕਾਂਗਰਸ ਵੂਮਨ ਇਸ ਪੱਖ ਦੇ ਉੱਤੇ ਅੜੇ ਆ ਵੀ ਜੇ ਇਨਫਰਾਸਟਰਕਚਰ ਪਲਾਨ ਤੁਸੀਂ ਜਿਹੜਾ ਪਾਸ ਕਰਨਾ ਆ ਅਤੇ ਵਾਲ ਜਿਹੜੀ ਆ ਉਸ ਦਾ ਵੀ ਇਸ ਦੇ ਵਿੱਚ ਪ੍ਰਬੰਧ ਹੋਣਾ ਚਾਹੀਦਾ ਆ ਵੀ ਉਹ ਵੀ ਇਸ ਦੇ ਵਿੱਚ ਬਣਾਈ ਹੀ ਜਾਵੇ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਹਰਜੋਤ ਸਿੰਘ ਜੀ ਕੀ ਬਣਦਾ ਉਸ ਦੇ ਉੱਤੇ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਕੈਲੀਫੋਰਨੀਆ ਦਾ ਬੀਚ ਹੈਗਾ ਲਾਸ ਐਂਜਲਸ ਸਾਈਡ ਦੇ ਵਿੱਚ ਉਹ ਉਸ ਨੂੰ ਬੰਦ ਕਰ ਦਿੱਤਾ ਗਿਆ। ਕਹਿੰਦੇ ਵੀ ਮੈਕਸੀਕੋ ਦਾ ਸੀਵੇਜ ਜਿਹੜੀ ਪਾਈਪ ਸੀ ਉਹ ਬਲਾਸਟ ਹੋ ਗਈ ਸੀ, ਉਹਨੂੰ ਇੱਕ ਹਫ਼ਤਾ ਜਿਹੜਾ ਫਿਕਸ ਕਰਨ ਨੂੰ ਲੱਗਾ, ਪਰ ਉਹ ਜਿਹੜਾ ਗੰਦਲਾ ਪਾਣੀ ਸੀ ਉਹ ਤਿਵਾਨਾ ਰਿਵਰ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਸਦਰਨ ਕੈਲੀਫੋਰਨੀਆ ਦੇ ਬੀਚ ਆ ਉੱਥੇ ਆ ਗਿਆ ਅਤੇ ਬਹੁਤ ਹੀ ਬੁਰੀ ਸਮੈਲ ਸੀ। ਕਈ ਲੋਕ ਜਿਹੜੇ ਕਹਿੰਦੇ ਵੀ ਉੱਥੇ ਬਿਮਾਰ ਵੀ ਹੋਏ ਹੈਗੇ ਆ। ਉਹਨੂੰ ਦੇਖਦੇ ਹੋਏ ਸੈਨ ਡੀਗੋ ਦੇ ਜਿਹੜੇ ਮੇਅਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਜਿਹੜਾ ਹੈਲਥ ਨੂੰ ਅਫੈਕਟ ਕਰ ਸਕਦਾ, ਉਹਨੂੰ ਦੇਖਦੇ ਹੋਏ ਅਸੀਂ ਇਹ ਜਿਹੜਾ ਬੀਚ ਆ ਬੰਦ ਕਰਨ ਜਾ ਰਹੇ ਹੈਗੇ ਆ। EPA ਜਿਹੜੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਹੈਗੀ ਆ ਉਹ ਵੀ ਇਸ ਵਿੱਚ ਦੇਖ ਰਹੀ ਹੈਗੀ ਆ। ਉਹਨਾਂ ਨੇ ਪਿਛਲੇ ਸਮੇਂ ਕਿਹਾ ਸੀ ਵੀ $300 ਮਿਲੀਅਨ ਦੇ ਕਰੀਬ ਇਸ ਜਿਹੜੀ ਪ੍ਰੋਬਲਮ ਆ ਉਹਦੇ ਉੱਤੇ ਉਹ ਖਰਚ ਕਰਨ ਜਾ ਰਹੇ ਹੈਗੇ ਆ, ਕਿਉਂਕਿ ਜਿਹੜਾ ਵੇਸਟ ਵਾਟਰ ਟਰੀਟਮੈਂਟ ਪਲਾਂਟ ਆ ਉਹ ਦਰਿਆ 'ਚ ਗਿਆ, ਦਰਿਆ ਤੋਂ ਇੱਧਰ ਆ ਗਿਆ ਜੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਫੈਡਰਲ ਜੱਜ ਨੇ 2 ਪ੍ਰਾਊਡ ਬॉयਜ਼ ਦੇ ਜਿਹੜਾ ਗਰੁੱਪ ਹੈਗਾ ਆ ਉਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਜੇਲ੍ਹ ਕਰਨ ਦਾ ਹੁਕਮ ਦਿੱਤਾ ਆ। 6 ਜਨਵਰੀ ਦੇ ਕੈਪੀਟਲ ਰਾਈਟ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਟਰਾਇਲ ਜਿਹੜਾ ਉਹ ਪੈਂਡਿੰਗ ਚੱਲ ਰਿਹਾ ਹੈਗਾ ਆ। ਨਵੇਂ ਕੁਛ ਆਈ ਥਿੰਕ ਐਵੀਡੈਂਸ ਆਉਣ ਤੋਂ ਬਾਅਦ ਦੇ ਵਿੱਚ ਜਿਹੜੇ US ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹਨਾਂ ਨੂੰ ਹਿਰਾਸਤ ਵਿੱਚ ਦੁਬਾਰਾ ਮੁੜ ਲੈਣ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਇਸ 'ਚ ਮਿਲੀ ਹੈਗੀ ਆ। US ਡਿਸਟ੍ਰਿਕਟ ਜੱਜ ਟਿਮੋਥੀ ਜੇ ਕੈਲੀ ਜਿਹੜੇ ਆ ਉਹ ਵਾਸ਼ਿੰਗਟਨ ਦੇ ਜਿਹੜੇ ਹੈਗੇ ਆ ਉਹਨਾਂ ਨੇ ਇਹ ਮੰਨਿਆ ਵੀ ਜਿਹੜੇ ਔਨਲਾਈਨ ਔਰਗੇਨਾਈਜ਼ਰ ਈਥਨ ਨੌਰਡਿਨ 30 ਸਾਲਾਂ ਦਾ ਜਿਹੜਾ ਸਿਆਟਲ ਤੋਂ ਆ, ਜੋਸਫ ਰੈਂਡਲ ਬਿਗਜ਼ 37 ਸਾਲਾਂ ਦਾ
ਔਰਮੰਡ ਬੀਚ ਫਲੋਰੀਡਾ ਤੋਂ ਆ। ਉਹ ਕਹਿੰਦੇ ਵੀ ਉਹਨਾਂ ਦੇ ਮਾਰਕਰਸ ਆਫ ਡੇਂਜਰਸਨੈਸ ਉਸ ਦੇ ਵਿੱਚ ਤਾਂ ਜਿਹੜੀ ਉਹ ਨਹੀਂ ਸੀਗੀ, ਅਤੇ ਫਿਰ ਉਹਨਾਂ ਨੂੰ ਡਿਟੇਨ ਕਰਨ ਦਾ ਜਿਹੜਾ ਉਸ ਦੇ ਵਿੱਚ ਦਿੱਤਾ ਸੀਗਾ। ਉਹਨਾਂ ਨੇ ਕਿਹਾ ਵੀ ਨਾ ਹੀ ਇਹ ਆਰਮਡ ਸੀਗੇ ਅਤੇ ਨਾ ਹੀ ਇਹਨਾਂ ਨੇ ਜਿਹੜੇ ਪੁਲਿਸ ਨੂੰ ਅਸੌਲਟ ਕੀਤਾ ਸੀਗਾ। ਪਰ ਨਾਲ ਹੀ ਜੱਜ ਨੇ ਜਿਹੜਾ ਉਹ ਕਿਹਾ ਵੀ ਜਿਹੜੀ ਇਹਨਾਂ ਨੇ ਲੀਡਰਸ਼ਿਪ ਅਤੇ ਪਲੈਨਿੰਗ ਉਸ ਦਿਨ ਦੇ ਵਿੱਚ ਦਿਖਾਈ ਆ, ਉਸ ਦੇ ਚੱਲਦਿਆਂ ਹੀ ਇਹਨਾਂ ਨੂੰ ਹਿਰਾਸਤ ਵਿੱਚ ਦੁਬਾਰਾ ਲੈਣ ਦੇ ਲਈ ਆਖਿਆ ਗਿਆ ਹੈਗਾ ਆ। ਅਗਲੀ ਖਬਰ ਜਿਹੜੀ ਆ, ਇੰਡੀਆਨਾ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਗਨਮੈਨ ਆ, ਹੁਣ ਇਹ ਗੱਲਬਾਤ ਆ ਰਹੀ ਆ ਵੀ ਬ੍ਰੈਂਡਨ ਹੋਲ ਜਿਹੜਾ ਇਹ ਕਾਤਲ ਆ ਜਿਸ ਨੇ ਗੋਲੀਆਂ ਮਾਰ ਕੇ 8 ਜਣਿਆਂ ਨੂੰ ਮਾਰ ਦਿੱਤਾ, ਬਾਅਦ 'ਚ ਆਪਣੇ ਆਪ 'ਤੇ ਗੋਲੀ ਮਾਰ ਲਈ। ਉਹਦੀ ਮਦਰ ਨੇ ਕਹਿੰਦੇ ਜਦੋਂ ਉਸ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਸੀ ਪਿਛਲੇ ਸਾਲ, ਉਸ ਟਾਈਮ ਦੇ ਉੱਤੇ ਉਹ ਜਿਹੜਾ ਆ ਇਸ ਨੂੰ ਰੈੱਡ ਫਲੈਗ ਕਿਉਂ ਨਹੀਂ ਕੀਤਾ ਗਿਆ। ਇੰਡੀਆਨਾ ਦੀ ਸਟੇਟ ਦੇ ਰੂਲ ਦੇ ਮੁਤਾਬਕ ਉਹ ਰੈੱਡ ਫਲੈਗ ਲਿਸਟ 'ਤੇ ਹੋਣਾ ਚਾਹੀਦਾ ਸੀ, ਕਿਉਂਕਿ ਉਸ ਟਾਈਮ ਵੀ ਉਹਦੇ ਕੋਲ ਜਿਹੜੀਆਂ ਗਨ ਸੀਗੀਆਂ ਉਹ ਫੜੀਆਂ ਗਈਆਂ ਸੀਗੀਆਂ। ਸੋ ਜੇ ਹੁਣ ਰੈੱਡ ਫਲੈਗ ਹੁੰਦਾ ਤਾਂ ਉਹ ਜਿਹੜੀਆਂ 2 ਗਨਸ ਉਹਦੇ ਕੋਲ ਸੀਗੀਆਂ ਹੁਣ ਜਿਹੜੀਆਂ ਉਸਨੇ ਲੀਗਲੀ ਬਾਈ ਕੀਤੀਆਂ ਸੀਗੀਆਂ ਉਹ ਬਾਈ ਨਹੀਂ ਕਰ ਸਕਦਾ ਸੀ। ਸੋ ਇਹ ਮੈਰੀਅਨ ਕਾਉਂਟੀ ਦੇ ਜਿਹੜੇ ਪ੍ਰੋਸੀਕਿਊਟਰ ਰਾਇਨ ਮੀਅਰਸ ਆ, ਉਹਨਾਂ ਨੇ ਦੱਸਿਆ ਵੀ ਉਸ ਟਾਈਮ ਦੇ ਉੱਤੇ ਇਸ ਨੂੰ ਰੈੱਡ ਫਲੈਗ ਨਹੀਂ ਕੀਤਾ ਗਿਆ ਸੀ। ਜੀ, ਸਟੇਟ ਡਿਪਾਰਟਮੈਂਟ US ਦਾ ਕਹਿੰਦੇ ਵੀ ਹੁਣ ਤਕਰੀਬਨ ਬਹੁਤ ਸਾਰੀਆਂ ਕੰਟਰੀਜ਼ ਨੂੰ ਡੂ ਨਾਟ ਟਰੈਵਲ ਐਡਵਾਈਜ਼ਰੀ ਦੇ ਵਿੱਚ ਪਾਉਣ ਜਾ ਰਿਹਾ ਆ। ਕਹਿੰਦੇ ਵੀ ਇਹਨਾਂ ਨੇ ਅੱਜ ਤੋਂ ਆਪਣੀਆਂ ਟਰੈਵਲ ਐਡਵਾਈਜ਼ਰੀਜ਼ ਜਿਹੜੀਆਂ ਆ ਉਹ ਅਪਡੇਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਆ। ਬਹੁਤ ਸਾਰੇ ਮੁਲਕ ਆ ਜਿਨ੍ਹਾਂ ਦੇ ਵਿੱਚ ਇੱਕ ਵਾਰੀ ਫਿਰ COVID-19 ਦੇ ਜਿਹੜੇ ਕੇਸਿਸ ਆ ਉਹ ਵੱਧ ਰਹੇ ਆ, ਜਿਸ ਦੇ ਚੱਲਦਿਆਂ ਪਹਿਲਾਂ ਵੀ ਪਿਛਲੇ ਸਾਲ ਦੇ ਇਹਨਾਂ ਹੀ ਮਹੀਨਿਆਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਆਉਣ ਜਾਣ ਜਿਹੜਾ ਉਹ ਬੰਦ ਹੋ ਗਿਆ ਸੀਗਾ। ਸੋ ਜੇ ਕੋਈ ਹੁਣ ਕਿਤੇ ਵੀ ਜਾਣਾ ਚਾਹ ਰਿਹਾ ਆ ਜਾਂ ਜਾਣ ਬਾਰੇ ਸੋਚ ਰਿਹਾ ਇੰਟਰਨੈਸ਼ਨਲ ਟਰੈਵਲ ਉਸਨੇ ਕਰਨਾ ਆ, ਤਾਂ US ਸਟੇਟ ਡਿਪਾਰਟਮੈਂਟ ਦੀ ਜਿਹੜੀ ਟਰੈਵਲ ਐਡਵਾਈਜ਼ਰੀ ਆ ਉਸ ਨੂੰ ਜ਼ਰੂਰ ਦੇਖੇ। ਲੈਵਲ 4 ਯਾਨੀ ਕਿ ਸਭ ਤੋਂ ਇੱਕ ਹਿਸਾਬ ਦੇ ਨਾਲ ਖਤਰਨਾਕ ਵਾਲੀ ਗੱਲ ਹੁੰਦੀ ਆ, ਡੂ ਨਾਟ ਟਰੈਵਲ ਡੈਜ਼ਿਗਨੇਸ਼ਨ ਜਿਹੜੀ ਆ ਉਹ ਹੁੰਦੀ ਆ। ਸੋ ਇਸ ਮੌਕੇ ਜੇ ਤੁਸੀਂ ਜਾ ਕੇ ਦੇਖੋਗੇ ਤਾਂ ਬਹੁਤ ਸਾਰਿਆਂ ਦੇ ਉੱਤੇ ਜਿਹੜੇ ਆ ਉਹ ਲੈਵਲ 3 ਲੈਵਲ 4 ਜਿਹੜੇ ਆ ਉਹ ਲਗਾ ਦਿੱਤੇ ਗਏ ਹੈਗੇ ਨੇ। ਸੋ ਹੁਣ ਜਿਹੜਾ ਵੀ ਖਾਸ ਕਰਕੇ ਜੇ ਇੰਡੀਆ ਨੂੰ ਵੀ ਕੋਈ ਜਾ ਰਿਹਾ ਹੈਗਾ, ਇੱਕ ਵਾਰੀ ਜ਼ਰੂਰ ਬੇਨਤੀ ਆ ਵੀ ਉਹਨਾਂ ਦਾ ਜਿਹੜਾ ਟਰੈਵਲ ਐਡਵਾਈਜ਼ਰੀ ਆ ਉਸ ਨੂੰ ਜਿਹੜਾ ਉਹ ਜ਼ਰੂਰ ਚੈੱਕ ਕਰਦੇ ਹੋਏ ਜਾਓ। ਲਾਸਟ ਟਾਈਮ ਇਹਨਾਂ ਨੇ ਫਰਵਰੀ 2021 ਦੇ ਵਿੱਚ ਫਰਵਰੀ 16 ਨੂੰ ਇਹਨਾਂ ਨੇ ਜਿਹੜਾ ਅਪਡੇਟ ਕੀਤਾ ਸੀ ਉਸ ਨੂੰ ਲੈਵਲ 2 ਦੇ ਉੱਤੇ ਜਿਹੜਾ ਉਹ ਰੱਖਿਆ ਸੀਗਾ ਵੀ ਜਾਣਾ ਆ ਅਤੇ ਜਾਓ। ਪਰ ਉਹਨਾਂ ਨੇ ਇਹ ਕਿਹਾ ਆ ਐਕਸਰਸਾਈਜ਼ ਇਨਕਰੀਜ਼ਡ ਕੌਸ਼ਨ ਵੀ ਜ਼ਿਆਦਾ ਧਿਆਨ ਰੱਖੋ, ਕਿਉਂਕਿ ਇੰਡੀਆ ਦੇ ਵਿੱਚ COVID-19 ਕ੍ਰਾਈਮ ਅਤੇ ਟੈਰਰਿਜ਼ਮ ਦੇ ਕਰਕੇ ਜਿਹੜਾ ਆ ਉਸ ਨੂੰ ਲੈਵਲ 2 ਦੇ ਵਿੱਚ ਰੱਖਿਆ ਗਿਆ ਹੈਗਾ ਆ। ਜੀ, ਸੋ ਬਿਲਕੁਲ ਇਸੇ ਤਰ੍ਹਾਂ UK ਨੇ ਇੰਡੀਆ ਤੋਂ ਆਉਣ ਵਾਲੀਆਂ ਫਲਾਈਟਾਂ ਵੀ ਜਿਹੜੀਆਂ ਬੰਦ ਕੀਤੀਆਂ, ਕਿਉਂਕਿ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦਾ ਜਿਹੜਾ ਵੇਰੀਐਂਟ ਆ ਉਹ ਬਹੁਤ ਜਿਹੜਾ ਖਤਰਨਾਕ ਹੈਗਾ ਪਹਿਲੇ ਕਰੋਨਾ ਵਾਇਰਸ ਨਾਲੋਂ। ਇਸੇ ਕਰਕੇ ਉੱਥੇ ਮੌਤਾਂ ਦੀ ਗਿਣਤੀ ਵੀ ਜ਼ਿਆਦਾ ਹੋ ਰਹੀ ਆ। ਨਿਊਜ਼ੀਲੈਂਡ ਨੇ ਵੀ ਆਲਰੇਡੀ ਬੰਦ ਕਰ ਚੁੱਕੀਆਂ। ਸੋ ਅਮਰੀਕਾ ਕੈਨੇਡਾ ਦਾ ਪਤਾ ਨਹੀਂ ਕਿਹੜੇ ਵੇਲੇ ਵੀ ਇਹ ਬੰਦ ਕਰ ਜਾਣ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜੇ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਇੰਡੀਆ ਗਏ ਹੋ ਆ, ਉਹਨਾਂ ਨੂੰ ਮੇਕ ਸ਼ੋਰ ਕਰੋ ਪਈ ਕਿਤੇ ਫਿਰ ਜਦੋਂ ਪਿੱਛੇ ਕਰੋਨਾ ਵਾਇਰਸ ਫੈਲੀ ਸੀ ਉਸ ਟਾਈਮ ਬਾਅਦ ਕਿਤੇ ਫਸ ਨਾ ਜਾਣ, ਕਿਉਂਕਿ ਇੰਡੀਆ ਦਾ ਹੈਲਥ ਸਿਸਟਮ ਕਲੈਪਸ ਕਰ ਗਿਆ ਹੈ ਆਲਰੇਡੀ ਬੜੇ ਸ਼ਹਿਰਾਂ 'ਚ। ਨਾ ਤਾਂ ਹੌਸਪੀਟਲ ਦੇ ਵਿੱਚ ਜਗ੍ਹਾ ਆ ਅਤੇ ਨਾ ਹੀ ਉਹਨਾਂ ਕੋਲ ਆਕਸੀਜਨ ਦੇ ਟੈਂਕ ਅਵੇਲੇਬਲ ਹੈਗੇ ਆ। ਸੋ ਬਹੁਤ ਲੋਕਾਂ ਦੀਆਂ ਜਿਹੜੀਆਂ ਮੌਤਾਂ ਉੱਥੇ ਹੋ ਰਹੀਆਂ ਅਤੇ ਗਵਰਨਮੈਂਟ ਕਹਿੰਦੇ ਪਈ ਘੱਟ ਰਿਪੋਰਟ ਕਰ ਰਹੀ ਆ। ਸ਼ਮਸ਼ਾਨ ਘਾਟਾਂ ਦੇ ਵਿੱਚ UP ਦੇ ਵਿੱਚ ਤਾਂ ਕਹਿੰਦੇ ਲਾਈਨਾਂ ਲੱਗੀਆਂ ਹੋਈਆਂ ਲੋਕਾਂ ਨੂੰ ਫਿਊਨਰਲ ਕਰਨ ਦੇ ਲਈ। ਜੀ ਬਿਲਕੁਲ। ਸੋ ਬਹੁਤ ਜ਼ਿਆਦਾ ਸਥਿਤੀ ਜਿਹੜੀ ਉੱਥੇ ਮਾੜੀ ਆ ਉਹ ਬਣੀ ਪਈ ਹੈਗੀ। ਉੱਧਰ ਆਪਣੇ ਗੁਆਂਢੀ ਮੁਲਕ ਦੇ ਓਨਟਾਰੀਓ ਜਿਹੜੇ ਪ੍ਰੋਵਿੰਸ ਆ ਉੱਥੇ ਵੀ ਹਾਲਾਤ ਕਹਿੰਦੇ ਆ ਕਾਫੀ ਮਾੜੇ ਜਿਹੜੇ ਉਹ ਬਣੇ ਪਏ ਆ। ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜੀ ਐਮਰਜੈਂਸੀ ਏਡ ਓਨਟਾਰੀਓ ਨੂੰ ਜਿਹੜੀ ਉਹ ਘੱਲਦੀ ਆ। ਉੱਥੇ ਤਾਂ ਕਈ ਲੋਕ ਡਗ ਫੋਰਡ ਦੇ ਅਸਤੀਫੇ ਦੀ ਵੀ ਮੰਗ ਕਰਨੀ ਜਿਹੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਬਹੁਤ ਸਾਰੀਆਂ ਤਸਵੀਰਾਂ ਵੀਕਐਂਡ ਦੇ ਉੱਤੇ ਵੀ ਆਈਆਂ। ਲੋਕਡਾਊਨ ਲੱਗਣ ਤੋਂ ਪਹਿਲਾਂ ਵੱਡੀਆਂ ਲੋਕ ਇਕੱਠ ਜਿਹੜੇ ਆ ਉਹ ਪਾਰਟੀਆਂ ਆ ਉਹ ਦੁਬਾਰਾ ਕਹਿੰਦੇ ਕਈ ਥਾਵਾਂ ਦੇ ਉੱਤੇ ਉਹ ਕਰ ਰਹੇ ਸੀਗੇ। ਸੋ 1 ਸਾਲ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਇਹ ਹਰਜੋਤ ਸਿੰਘ ਜੀ
ਸ਼ਾਇਦ ਸਬਕ ਜਿਹੜਾ ਉਹ ਨਹੀਂ ਲੈ ਰਹੇ ਅਤੇ ਮੁੜ ਦੁਬਾਰਾ ਜੇ ਕਿਤੇ ਇੰਨਾ ਹੀ ਲੰਮਾ ਸਮਾਂ ਦੁਬਾਰਾ ਚੱਲਿਆ, ਜ਼ਰੂਰੀ ਨਹੀਂ ਆ ਵੀ ਹਰ ਬਿਜ਼ਨਸ ਨੇ ਜੇ 1 ਸਾਲ ਬਚਿਆ ਰਹਿ ਗਿਆ ਆ ਜਾਂ ਲੋਕ ਜਿਹੜੇ ਬਚੇ ਰਹਿ ਗਏ ਆ ਵੀ ਉਹ ਅਗਲੇ ਸਾਲ ਵੀ ਇੱਦਾਂ ਹੀ ਜਿਹੜੇ ਉਹ ਬਚੇ ਰਹਿਣਗੇ। ਸੋ ਧਿਆਨ ਜਿਹੜਾ ਆ ਉਹ ਜ਼ਿਆਦਾ ਰੱਖਣ ਦੀ ਹੁਣ ਜ਼ਿਆਦਾ ਜ਼ਰੂਰਤ ਹੈਗੀ ਆ। ਅਗਲੀ ਖਬਰ ਜਿਹੜੀ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ ਸ਼ਨੀਚਰਵਾਰ ਨੂੰ ਜਿਹੜੇ ਪ੍ਰੋਟੈਸਟ ਹੋਏ ਸੀ ਡੋਂਟੇ ਰਾਈਟ ਤੇ ਐਡਮ ਟਲੀਡੋ ਜਿਹੜੀ ਆ ਉਹਨਾਂ ਦੀ ਮੌਤ ਦੇ ਸੰਬੰਧ ਦੇ ਵਿੱਚ, ਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਪੁਲਿਸ ਦੇ ਉੱਤੇ ਜਿਹੜੇ ਕਹਿੰਦੇ ਪਈ ਸਪਰੇਅ ਵੀ ਸਿੱਟੀ ਹੈਗੀ ਆ, ਜਿਹਦੇ ਨਾਲ 4 ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਹੌਸਪੀਟਲ ਲਿਜਾਣਾ ਪਿਆ, ਪਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਅਰੈਸਟ ਨਹੀਂ ਕੀਤੀ ਗਈ। ਜੀ, ਅੱਜ ਸੈਨੇਟ ਦੇ ਦੁਆਰਾ ਡਿਪਟੀ ਅਟਾਰਨੀ ਜਨਰਲ ਦੇ ਲਈ ਜਿਹੜੀਆਂ 2 ਨੋਮੀਨੇਸ਼ਨਸ ਆ ਉਹਨਾਂ ਨੂੰ ਅੱਗੇ ਜਿਹੜਾ ਉਹ ਵਧਾ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਲੀਸਾ ਮੋਨੈਕੋ ਉਹਨਾਂ ਨੂੰ 3 ਦੇ ਮੁਕਾਬਲੇ 94 ਵੋਟਾਂ ਦੇ ਨਾਲ ਜਿਹੜੀ ਨੋਮੀਨੇਸ਼ਨ ਆ ਉਹਨਾਂ ਦੀ ਅੱਗੇ ਵਧੀ। ਉੱਧਰ ਜਿਹੜੀ ਵਨੀਤਾ ਗੁਪਤਾ ਆ ਉਹ ਐਸੋਸੀਏਟ ਅਟਾਰਨੀ ਜਨਰਲ ਆ ਉਸ ਦੇ ਜਿਹੜੇ ਦੇ ਲਈ ਉਸ ਅਹੁਦੇ ਦੇ ਲਈ ਜਿਹੜੇ 49 ਦੇ ਮੁਕਾਬਲੇ 50 ਵੋਟਾਂ ਦੇ ਨਾਲ ਪਾਰਟੀ ਲਾਈਨਸ ਦੇ ਉੱਤੇ ਜਿਹੜੀ ਹੈ ਇਸ ਦੀ ਵੋਟ ਹੋਈ ਆ। ਗੁਪਤਾ 46 ਸਾਲ ਜਿਨ੍ਹਾਂ ਦੀ ਉਮਰ ਆ, ਉਹਨਾਂ ਨੇ ਆਪਣੀ ਜਿਹੜੀ ਪੁਰਾਣੀ ਭਾਸ਼ਾ ਪੁਰਾਣੀ ਬੋਲੀ ਆ ਉਸ ਦੇ ਲਈ ਅਪੋਲੋਜਾਈਜ਼ ਮਾਫੀ ਜਿਹੜੀ ਆ ਉਹ ਮੰਗੀ, ਪਰ ਪਾਰਟੀ ਲਾਈਨ ਦੇ ਉੱਤੇ ਹੀ ਜਿਹੜੀ ਆ ਵੋਟ ਪੈ ਕੇ ਇਸ ਨੂੰ ਅੱਗੇ ਨੋਮੀਨੇਸ਼ਨ ਆ ਉਹ ਤੁਰੀ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਾਰਿਆਂ ਨੂੰ ਪਤਾ ਹੈ ਵੀ ਅਨਪਲਾਇਮੈਂਟ ਆਫਿਸ ਨੂੰ ਬਹੁਤ ਲੋਕਾਂ ਨੇ ਜਿਹੜਾ ਰਗੜਿਆ। EDD ਜਿਹੜੀ ਆ ਬਹੁਤ ਬਿਲੀਅਨਸ ਆਫ ਡਾਲਰ ਦੇ ਜਿਹੜੇ ਫਰਾਡ ਹੋਏ ਹੈਗੇ ਆ। ਹੁਣ ਲੋਕਾਂ ਨੂੰ 1099G ਫਾਰਮ ਜਿਹੜਾ ਮੇਲ 'ਚ ਆਉਣਾ ਸ਼ੁਰੂ ਹੋ ਗਿਆ ਆ, ਜਿਹਦੇ ਮੁਤਾਬਕ ਵੀ ਤੁਸੀਂ ਕਿੰਨੇ ਪੈਸੇ ਅਨਪਲਾਇਮੈਂਟ ਤੋਂ ਲਏ ਆ। ਇਹ ਰਿਪੋਰਟਸ ਆ ਰਹੀਆਂ ਬਹੁਤ ਸਾਰੇ ਲੋਕਾਂ ਨੇ ਫਾਈਲ ਹੀ ਨਹੀਂ ਕੀਤੀ ਅਤੇ ਉਹਨਾਂ ਨੂੰ 1099 ਦੇ ਫਾਰਮ ਆ ਗਏ, ਜਾਂ ਜਿਨ੍ਹਾਂ ਨੇ ਫਾਈਲ ਕੀਤੀ ਆ ਉਹਨਾਂ ਨੇ ਘੱਟ ਪੈਸੇ ਮਿਲੇ ਸੀ, ਪਰ ਜਿਹੜਾ 1099 ਫਾਰਮ ਆਇਆ ਉਹ ਬਹੁਤ ਜ਼ਿਆਦਾ ਪੈਸਿਆਂ ਦਾ ਸੀ। ਸੋ ਉਹ ਬਿਲਕੁਲ ਤੁਹਾਨੂੰ ਜਿਹੜਾ ਆ ਡਿਸਪਿਊਟ ਕਰਨਾ ਪੈਣਾ ਆ EDD ਦੇ ਨਾਲ, ਕਿਉਂਕਿ ਜੇ ਤੁਸੀਂ ਟੈਕਸ ਫਾਈਲ ਕਰਤਾ ਤੁਹਾਡੇ ਨੰਬਰਸ ਡਿਫਰੈਂਟ ਹੋਏ, ਉਹ ਮੁੜ ਕੇ IRS ਨੇ ਤੁਹਾਡੀ ਚਿੱਠੀ ਆ ਜਾਣੀ ਆ। ਸੋ ਈਵਨ ਦੋ ਜੇ ਤੁਸੀਂ ਨਹੀਂ ਅਪਲਾਈ ਕੀਤਾ, ਤੁਹਾਡੇ ਨਾਂ 'ਤੇ ਕੋਈ ਅਨਪਲਾਇਮੈਂਟ ਲੈ ਗਿਆ, ਤੁਹਾਨੂੰ 1099G ਫਾਰਮ ਆ ਗਿਆ, ਉਹ ਤੁਹਾਨੂੰ ਡਿਸਪਿਊਟ ਕਰਨਾ ਚਾਹੀਦਾ, ਨਾ ਕਿ ਚੱਕ ਕੇ ਜਿਹੜਾ ਆ ਉਹ ਗਰਬੇਜ ਸਿੱਟ ਦਿਓ, ਨਹੀਂ ਤਾਂ ਤੁਹਾਨੂੰ IRS ਵਾਲੇ ਜਿਹੜੇ ਆ ਬਹੁਤ ਤੰਗ ਕਰਨਗੇ। ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਹਿੰਦੇ ਪਈ ਇਹ 2020 ਦਾ ਟੈਕਸ ਈਅਰ ਆ, ਉਹਦੇ ਲਈ 1099 ਜਿਹੜੇ G ਫਾਰਮ ਆ ਉਹ EDD ਵੱਲੋਂ ਇਸ਼ੂ ਕੀਤੇ ਗਏ ਹੈਗੇ ਆ। ਜੀ, ਕੈਪੀਟਲ ਪੁਲਿਸ ਦਾ ਆਫਿਸਰ ਬ੍ਰਾਇਨ ਸਿਕਨਿਕ ਜਿਹੜਾ 6 ਜਨਵਰੀ ਦੀ ਜਿਹੜੀ ਰਾਈਟਸ ਜਦੋਂ ਉੱਥੇ ਹੋਏ ਸੀ ਕੈਪੀਟਲ ਦੇ ਵਿੱਚ, ਉਸ ਤੋਂ ਬਾਅਦ 'ਚ ਇਸ ਦੀ ਮੌਤ ਹੋਈ ਸੀ। ਅੱਜ DC ਦੇ ਜਿਹੜੇ ਚੀਫ ਮੈਡੀਕਲ ਐਗਜ਼ਾਮੀਨਰ ਆ ਉਹਨਾਂ ਨੇ ਇਸ ਦੀ ਅਟੋਪਸੀ ਦਾ ਫੈਸਲਾ ਜਿਹੜਾ ਉਹ ਦਿੰਦੇ ਹੋਏ ਦੱਸਿਆ ਆ ਵੀ ਬ੍ਰਾਇਨ ਸਿਕਨਿਕ ਆ ਇਸ ਦੀ ਮੌਤ ਜਿਹੜੇ ਆ ਉਹ ਨੈਚੁਰਲ ਕਾਜ਼ਜ਼ ਦੇ ਕਰਕੇ ਹੋਈ ਸੀ। ਕਹਿੰਦੇ ਵੀ ਜਦ ਇਹ ਰॉयਟਰਸ ਦੇ ਨਾਲ ਅੰਗੇਜ ਕਰ ਰਿਹਾ ਸੀ ਉਸ ਦੌਰਾਨ ਇਸ ਨੂੰ 2 ਸਟ੍ਰੋਕ ਦੌਰੇ ਜਿਹੜੇ ਆ ਉਹ ਪਏ ਆ, ਜਿਸ ਕਰਕੇ ਇਸ ਦੀ ਇਹ ਮੌਤ ਹੋਈ ਹੈਗੀ ਆ। ਸੋ ਇਹ ਜਿਹੜੀ ਰੂਲਿੰਗ ਆਉਣ ਤੋਂ ਬਾਅਦ 'ਚ ਮੈਡੀਕਲ ਐਗਜ਼ਾਮੀਨਰ ਦੀ ਇਹ ਹੁਣ ਪ੍ਰੋਸੀਕਿਊਟਰਸ ਦੇ ਲਈ ਕੇਸ ਹੋਰ ਵੀ ਜ਼ਿਆਦਾ ਮੁਸ਼ਕਲ ਜਿਹੜਾ ਹੋ ਜਾਊਗਾ, ਜਿਨ੍ਹਾਂ ਨੇ ਹੋਮੋਸਾਈਡ ਦੇ ਜਿਹੜੇ ਚਾਰਜਿਸ ਆ ਇਸ ਅਫਸਰ ਦੀ ਮੌਤ ਤੋਂ ਬਾਅਦ ਦੇ ਵਿੱਚ ਉਹ ਲਾਏ ਸੀ, ਜਿਨ੍ਹਾਂ ਵਿੱਚ 2 ਜਾਣਿਆਂ ਨੂੰ ਉਹਨਾਂ ਨੇ ਨਾਮਜ਼ਦ ਕੀਤਾ ਸੀ। ਯੂਨਾਈਟਿਡ ਏਅਰਲਾਈਨ ਤੇ ਡੈਲਟਾ ਏਅਰਲਾਈਨ ਨੇ ਅਨਾਊਂਸ ਕੀਤਾ ਹੈ ਵੀ ਉਹ ਹਰ ਰੋਜ਼ ਆਈਸਲੈਂਡ ਤੇ ਗ੍ਰੀਸ ਨੂੰ ਜਿਹੜੀ ਆ ਸਮਰ ਤੋਂ ਫਲਾਈਟਾਂ ਸ਼ੁਰੂ ਕਰਨ ਜਾ ਰਹੇ ਆ। ਸੋ ਯੂਰਪ ਦੇ ਜਿਹੜੇ ਦੋਨੋਂ ਮੁਲਕ ਆ ਇਹ ਪਹਿਲਾਂ ਖੁੱਲ੍ਹੇ ਹੈਗੇ ਆ। ਯੂਰਪ ਦੇ ਵਿੱਚ ਜਿਹੜੇ ਇਹ ਮੁਲਕ ਜਿਨ੍ਹਾਂ ਦੇ ਨਾਮ ਮੈਂ ਲਏ ਆ, ਕਹਿੰਦੇ ਵੀ ਇਹ ਟੂਰਿਸਟ ਇੰਡਸਟਰੀ ਦੇ ਉੱਤੇ ਹੀ ਡਿਪੈਂਡ ਕਰਦੇ ਆ ਮੋਸਟਲੀ। 75% ਟੂਰਿਜ਼ਮ ਪਿਛਲੇ ਸਾਲ ਦੇ ਮੁਕਾਬਲੇ ਉੱਥੇ ਘਟਿਆ ਆ, ਅਤੇ ਜਿਹੜੇ ਹੁਣ ਇਹ ਦੋਨੋਂ ਹੀ ਮੁਲਕ ਆ ਇਹ ਕੋਸ਼ਿਸ਼ ਕਰ ਰਹੇ ਆ ਵੀ ਮੁੜ ਕੇ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਉੱਥੇ ਆਉਣ ਅਤੇ ਵਿਜ਼ਿਟ ਕਰਨ। ਸੋ ਦੋਨਾਂ ਏਅਰਲਾਈਨ ਜਿਹੜੀਆਂ ਆ ਯੂਨਾਈਟਿਡ ਅਤੇ ਡੈਲਟਾ ਫਲਾਈਟਸ ਡੇਲੀ ਫਲਾਈਟਸ ਜਿਹੜੀਆਂ USA ਤੋਂ ਸ਼ੁਰੂ ਕਰਨ ਜਾ ਰਹੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ US ਸੁਪਰੀਮ ਕੋਰਟ ਨੇ ਪੈਨਸਿਲਵੇਨੀਆ ਦੀ 2020 ਇਲੈਕਸ਼ਨ ਦੇ ਨਤੀਜਿਆਂ ਦੇ ਉੱਤੇ ਹੁਣ ਇੱਕ ਹਿਸਾਬ ਦੇ ਨਾਲ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਆ। GOP ਦੇ ਦੁਆਰਾ ਜਿਹੜੇ ਪੈਨਸਿਲਵੇਨੀਆ ਦੀ ਕੇਸ ਸਮੇਂ ਦੇ ਉੱਤੇ ਜਿਹੜੀਆਂ ਵੋਟ ਬਾਏ ਮੇਲ ਨੂੰ ਲੈ ਕੇ ਜਿਹੜਾ ਦਿਨ ਨੂੰ ਲੈ ਕੇ ਜਿਹੜਾ ਲਿਟੀਗੇਸ਼ਨ ਚੱਲ ਰਹੀ ਸੀ,
ਉਸ ਨੂੰ ਜਿਹੜਾ ਆ ਡਿਸਮਿਸ ਕਰ ਦਿੱਤਾ ਹੈ। ਸੋ ਬੇਸਿਕਲੀ ਜਿਹੜਾ ਅਖੀਰਲਾ ਚੈਲੰਜ ਸੀਗਾ ਪੈਂਸਿਲਵੇਨੀਆ ਦੇ ਨਤੀਜਿਆਂ ਨੂੰ ਤਬਦੀਲ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਉਸ ਨੂੰ ਜਿਹੜਾ US ਸੁਪਰੀਮ ਕੋਰਟ ਦੇ ਦੁਆਰਾ ਠੁਕਰਾ ਦਿੱਤਾ ਆ। 5 ਮਹੀਨੇ 16 ਦਿਨਾਂ ਬਾਅਦ ਜਿਹੜੇ ਰਾਸ਼ਟਰਪਤੀ ਬਾਈਡਨ ਦੀ ਹੁਣ ਪ੍ਰੈਜ਼ੀਡੈਂਸੀ ਦੇ 3 ਮਹੀਨਿਆਂ ਦੇ ਬਾਅਦ ਦੇ ਵਿੱਚ ਕੋਰਟ ਨੇ ਜਿੰਨੇ ਵੀ ਪੁਰਾਣੇ ਨਤੀਜੇ ਸੀਗੇ ਪ੍ਰੀਵੀਅਸ ਜੱਜਮੈਂਟ ਸੀ ਉਹਨਾਂ ਨੂੰ ਵੀ ਜਿਹੜਾ ਉਹ ਵਿਕੇਟ ਕਰ ਦਿੱਤਾ ਆ ਅਤੇ ਉਹਨਾਂ ਨੇ ਜਿਹੜਾ ਇਸ ਨੂੰ ਸਰਕਟ ਕੋਰਟ ਦੇ ਵਿੱਚ ਘੱਲ ਦਿੱਤਾ ਆ ਅਤੇ ਨਾਲ ਹੀ ਕਿਹਾ ਆ ਵੀ ਹੁਣ ਇਸ ਕੇਸ ਨੂੰ ਡਿਸਮਿਸ ਜਿਹੜਾ ਉਹ ਕਰ ਦਿੱਤਾ ਜਾਵੇ। ਜੀ ਸਾਰੇ ਹੀ ਸ਼ਹਿਰ ਜਿਹੜੇ ਆ ਖਾਸ ਕਰਕੇ ਕੈਲੀਫੋਰਨੀਆ ਦੇ ਉੱਥੇ ਇਲੀਗਲ ਡੰਪਿੰਗ ਦੀ ਬਹੁਤ ਵੱਡੀ ਪ੍ਰੋਬਲਮ ਆ। ਹੋਮਲੈਸ ਪੀਪਲ ਆਮ ਵੀ ਬਹੁਤ ਸਾਰੇ ਲੋਕ ਕਿਤੇ ਨਾ ਕਿਤੇ ਜਿਹੜਾ ਆ ਡੰਪ ਕਰਕੇ ਭੱਜ ਜਾਂਦੇ ਆ। ਸੈਨੋਜ਼ੇ 'ਚ ਇਹ ਪ੍ਰੋਬਲਮ ਜਿਹੜੀ ਬਹੁਤ ਵੱਡੀ ਹੈਗੀ ਆ। ਸੈਨੋਜ਼ੇ ਦੇ ਕੁਛ ਜਿਹੜੇ ਬਿਜ਼ਨਸਮੈਨ ਆ ਅਤੇ ਆਫੀਸ਼ੀਅਲਸ ਆ ਉਹ ਰਲ ਕੇ ਹੁਣ ਨਵਾਂ ਲਾ ਪਾਸ ਕਰਨ ਜਾ ਰਹੇ ਆ ਜਿਹਦੇ ਮੁਤਾਬਕ ਜੇ ਤੁਸੀਂ ਪਹਿਲੀ ਵਾਰੀ ਇਲੀਗਲੀ ਕਿਤੇ ਡੰਪ ਕਰੋਗੇ ਗਾਰਬੇਜ ਨੂੰ ਜਾਂ ਹੋਰ ਤੁਹਾਨੂੰ $2500 ਦਾ ਫਾਈਨ ਹੋਊਗਾ, ਦੂਸਰੀ ਵਾਰੀ 5000 ਅਤੇ ਤੀਸਰੀ ਵਾਰੀ ਜਿਹੜਾ ਆ ਉਹ $10,000 ਦਾ ਜਿਹੜਾ ਫਾਈਨ ਹੋਊਗਾ। ਜੀ ਅਜਾ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ ਅਤੇ ਆਪਾਂ ਆਪਣੇ ਸਰੋਤਿਆਂ ਨੂੰ ਫਿਰ ਦੁਬਾਰਾ ਜਾਣਕਾਰੀ ਦਿੰਦੇ ਜਾਈਏ। ਅਪਡੇਟ ਅਮਰੀਕਾ ਦਾ ਜਿਹੜਾ ਹੁਣ ਸ਼ਾਮ ਦਾ ਬੁਲੇਟਿਨ ਆ ਉਹ ਤੁਸੀਂ 5:40 'ਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਿਹੜਾ ਆ ਉਹ ਹੁਣ ਸੁਣਿਆ ਕਰੋਗੇ। ਅਤੇ ਜਾਣ ਤੋਂ ਪਹਿਲਾਂ ਸਟਾਕ ਮਾਰਕੀਟਸ ਦੇ ਉੱਤੇ ਨਜ਼ਰ ਮਾਰੀਏ। ਡਾਓ ਜੋਨਸ ਦੇ ਵਿੱਚ ਅੱਜ 123 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ, 34,078 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ 137 ਪੁਆਇੰਟਾਂ ਦੀ ਗਿਰਾਵਟ ਹੋਈ, 13,915 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 22 ਪੁਆਇੰਟ ਡਿੱਗੇ, ਜਿਹੜੇ 4163 ਦੇ ਉੱਤੇ ਇਹ ਬੰਦ ਹੋਇਆ। ਉੱਧਰ ਜਿਹੜਾ 10 ਈਅਰ ਯੀਲਡ 1.73% ਦੇ ਉੱਤੇ ਰਹੀ ਅਤੇ ਸੋਨੇ ਦੀ ਕੀਮਤ $1,770 ਪ੍ਰਤੀ ਆਊਂਸ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ ਅਤੇ 88 ਪੈਸੇ ਦੇ ਬਰਾਬਰ ਰਹੀ ਹੈ। ਜੀ ਅਤੇ ਹੁਣ ਇੱਥੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਂ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।